ਨਾਨਕ ਇੱਕ ਅਜਿਹਾ ਨਾਮ ਜਿਸ ਨੂੰ ਇੱਕ ਧਰਮ ਤੱਕ ਹੀ ਮਹਿਦੂਦ ਰੱਖਣਾ ਨਾਨਕ ਦੀ ਤਾਲੀਮਾਤ ਤੇ ਗੁਰਬਾਣੀ ਦੇ ਗਿਰਦ ਇੱਕ ਦਾਇਰਾ ਲਗਾਉਣ ਦੇ ਬਰਾਬਰ ਹੈ, ਕਿਉਂਕਿ ਇਸ ਰੱਬੀ ਰੂਹ ਨੇ ਉਸ ਰਮੇ ਹੋਏ ਰਾਮ ਨੂੰ ਤੇ ਰਹਿਮਤ ਕਰਨ ਵਾਲੇ ਰਹੀਮ ਨੂੰ ਇੱਕ ਹੀ ਬਿਆਨ ਕੀਤਾ। ਆਪ ਜੀ ਦਾ ਜਨਮ ਇੱਕ ਉੱਚੀ ਜਾਤ ਵਿੱਚ ਹੋਣ ਦੇ ਬਾਵਜੂਦ ਆਪਣੀ ਸਾਰੀ ਜ਼ਿੰਦਗੀ ਇੱਕ ਨਿਚਲੀ ਜ਼ਾਤ ਦੇ ਨਾਲ ਗੁਜ਼ਾਰਨ ਦਾ ਮਕਸਦ ਜ਼ਾਤ ਪਾਤ ਨੂੰ ਮੁੱਢ ਤੋਂ ਹੀ ਖਤਮ ਕਰਨਾ ਸੀ। ਆਪ ਜੀ ਦੇ ਫਲਸਫੇ ਨੇ ਹੀ ਪਹਿਲੀ ਵਾਰ ਨਾ ਸਿਰਫ ਇੱਕ ਬਾਦਸ਼ਾਹ ਨੂੰ ਜਾਬਰ ਕਹਿ ਕੇ ਲਲਕਾਰਿਆ, ਬਲਕਿ ਭਾਈ ਲਾਲੋ ਵਰਗੇ ਹੱਕ ਸੱਚ ਦੀ ਰੋਟੀ ਖਾਣ ਵਾਲਿਆਂ ਨੂੰ ਆਪਣੀ ਗਲਵਕੜੀ ਦੇ ਵਿੱਚ ਲੈ ਕੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਨਾਨਕ ਨਾਮ ਜਹਾਜ਼ ਹੈ, ਚੜ੍ਹੈ ਸੋ ਉਤਰੈ ਪਾਰ। ਨਾਨਕ ਨਾਮ ਹੈ ਸਰਬ ਸਾਂਝੀ ਵਾਲਤਾ ਦਾ, ਪਿਆਰ ਤੇ ਮੁਹੱਬਤ ਦਾ। ਨਾਨਕ ਨਾਮ ਹੈ ਲੋੜਵੰਦਾਂ ਦੀ ਆਵਾਜ਼ ਦਾ। ਨਾਨਕ ਨਾਮ ਹੈ ਹੱਕ ਸੱਚ ਦੀ ਉਸ ਆਵਾਜ਼ ਦਾ ਜੋ ਵਕਤ ਪੈਣ ਉੱਪਰ ਕਿਸੇ ਦੂਸਰੇ ਦੀ ਧਰਮ ਦੀ ਰੱਖਿਆ ਲਈ ਆਪਣੀ ਜਾਨ ਦਾ ਨਜ਼ਰਾਨਾ ਵੀ ਦੇ ਸਕਦਾ ਹੈ। ਨਾਨਕ ਨਾਮ ਹੈ ਸਰਬਤ ਦੇ ਭਲੇ ਦਾ, ਜੋ ਹਮੇਸ਼ਾ ਆਪਣੇ ਰੱਬ ਅੱਗੇ ਸਰਬਤ ਦਾ ਭਲਾ ਮੰਗਦਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ। ਨਾਨਕ ਦਾ ਧਰਮ ਤਾਂ ਸਰਬਤ ਦਾ ਭਲਾ ਹੀ ਮੰਗਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਚੌਥੀ ਉਦਾਸੀ ਵੇਲੇ ਅਫਗਾਨਿਸਤਾਨ ਤੋਂ ਹੁੰਦਿਆਂ ਹੋਇਆਂ ਪਾੜਾ ਚਿਨਾਰ ਤੋਂ ਮਾਲੀ ਖੇਲ ਦੇ ਪਾਕਿਸਤਾਨ ਅਫਗਾਨਿਸਤਾਨ ਦੇ ਸਰਹੱਦੀ ਇਲਾਕੇ ਗਿੱਦੜ ਕਲੇ ਵਿੱਚ ਆਵਣ ਦੀ ਛਾਪ ਮਿਲਦੀ ਹੈ। ਆਪ ਜੀ ਨੇ ਇੱਥੇ ਦੇ ਵਾਸੀਆਂ ਨੂੰ ਇੱਕ ਰੱਬ ਦੇ ਨਾਮ ਰਾਹੀਂ ਤਾਰਿਆ ਅਤੇ ਆਪਣਾ ਸਫ਼ਰ ਜਾਰੀ ਰੱਖਿਆ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤਾਂ 1947 ਵਿੱਚ ਹੀ ਇੱਥੋਂ ਚਲੀਆਂ ਗਈਆਂ, ਪਰ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਪਰ ਇਸ ਪਿੰਡ ਵਿੱਚ ਕਾਫੀ ਜਾਗੀਰ ਮੌਜੂਦ ਹੈ।